ਹਰ ਕੁੜੀ ਦੀ ਰਿਕੁਆਇਰਮੈਂਟ ਕੋਰੀਅਨ ਗਲਾਸ ਸਕਿਨ। ਹਾਂਜੀ, ਬਲਕਿ ਮੈਂ ਸਭ ਤੋਂ ਪਹਿਲੇ ਕਹਾਂਗੀ ਸ਼ਾਦੀਆਂ ਦਾ ਸੀਜ਼ਨ ਆਉਣ ਵਾਲਾ ਹੈ ਤੇ ਸਾਡੀਆਂ ਜਿਹੜੀਆਂ ਭੈਣਾਂ ਇਨਸ਼ਾਅੱਲਾ ਇਸ ਸਾਲ Bride to be ਜਿਹੜੀ ਪੀਆ ਹੈ, ਘਰ ਸਦਾ ਜਾਣਗੀਆਂ, ਉਹਨਾਂ ਵਾਸਤੇ 7 ਡੇਜ਼ ਰੂਟੀਨ ਦੱਸ ਦਿਓ। 7 ਡੇਜ਼ ਰੂਟੀਨ ਬਿਲਕੁਲ ਠੀਕ ਹੈ। 7 ਡੇਜ਼ ਤੁਸੀਂ ਆਖ ਲਓ ਜਾਂ ਤੁਸੀਂ ਆਖ ਲਓ ਕਿ 3.5 ਦਿਨ, ਠੀਕ ਹੈ ਨਾ, 3.5 ਦਿਨ, ਅੱਛਾ, ਠੀਕ ਹੈ ਨਾ, 3.5 ਦਿਨ ਹੋ ਗਏ। 7 ਐਪਲੀਕੇਸ਼ਨ, ਅੱਛਾ, 7 ਐਪਲੀਕੇਸ਼ਨ, ਠੀਕ ਹੈ ਨਾ, ਹਾਂ, 3.5 ਦਿਨ ਦੀ ਇੱਕ ਤੁਹਾਨੂੰ ਨਾ ਰੈਮੇਡੀ ਦੱਸਾਂਗੇ। ਠੀਕ ਹੋ ਗਿਆ। ਕੋਰੀਅਨ ਗਲਾਸ ਸਕਿਨ ਦੁਲਹਨਾਂ ਵਾਸਤੇ, ਦੁਲਹਨਾਂ ਵਾਸਤੇ, ਦੁਲਹਨਾਂ ਦੀ ਭੈਣਾਂ ਵਾਸਤੇ, ਦੋਸਤਾਂ ਵਾਸਤੇ, ਮਾਂ ਭਾਈ ਭੈਣ ਸਭ ਲਾਣ। ਅੱਛਾ, ਭਾਈ ਵੀ ਯਾਨੀ ਕਿ ਮਰਦਾਂ ਦੀ ਵੀ ਕੋਰੀਅਨ ਗਲਾਸ ਸਕਿਨ ਹੋ ਜਾਏਗੀ। ਹਾਂਜੀ, ਬਿਲਕੁਲ ਹੋ ਜਾਏਗੀ। ਬਹੁਤ ਹੀ ਸੌਖਾ ਹੈ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਕੌਫੀ ਹੁੰਦੀ ਹੈ ਉਹਦੇ ਵਿੱਚ ਇਸ ਤਰ੍ਹਾਂ ਦੇ ਖਸੂਸੀਅਤ ਹੈ ਕਿ ਜਿਹੜੀ ਤੁਹਾਡੀ ਟੈਨਿੰਗ ਨੂੰ ਖਤਮ ਕਰਦੀ ਹੈ, ਠੀਕ ਹੈ ਨਾ, ਟੈਨਿੰਗ ਨੂੰ ਬਿਲਕੁਲ ਰਿਮੂਵ ਕਰਦੀ। ਕੌਫੀ ਦੇ ਨਾਲ ਨਾ ਤੁਸੀਂ ਲੈਣੀ ਹੈ ਸੋਇਆ ਸੌਸ, ਠੀਕ ਹੋ ਗਿਆ, ਠੀਕ ਹੈ ਨਾ। ਕੋਜਿਕ ਐਸਿਡ ਜਿਹੜਾ ਹੁੰਦਾ ਨਾ, ਉਹ ਕੋਜਿਕ ਐਸਿਡ ਆਂਦੇ ਨੇ ਕਿ ਤੁਸੀਂ ਕੈਮੀਕਲ ਦੇ ਸ਼ਕਲ ਵਿੱਚ ਲਾਓਗੇ ਨਾ ਤੇ ਸਕਿਨ ਡੈਮੇਜ ਹੋ ਜਾਏਗੀ, ਠੀਕ ਹੈ ਨਾ। ਪਰ ਇਹ ਹੈ ਕਿ ਜਿਹੜਾ ਬਾਰਲੇ ਹੁੰਦਾ ਨਾ ਜਿਹਦੇ ਨਾਲੇ ਬਣਦੀ ਹੈ ਆਪਣਾ ਕੀ ਹੈ ਸੋਇਆ ਸੌਸ। ਸੋਇਆ ਜਿਹੜਾ ਹੈ ਜਿਸ ਤਰ੍ਹਾਂ ਧਨੀਏ ਤਰ੍ਹਾਂ ਹੁੰਦਾ ਸੋਇਆ, ਉਹਦੀ ਸੌਸ ਹੁੰਦੀ ਹੈ ਸੋਇਆ ਸੌਸ, ਸੋਇਆ ਸੌਸ, ਹਾਂ ਬਿਲਕੁਲ, ਜਿਸ ਤਰ੍ਹਾਂ ਬਰਾਊਨ ਕਲਰ ਦੀ, ਜਿਸ ਤਰ੍ਹਾਂ ਕਾਫੀ ਹੁੰਦੀ ਹੈ ਬਲੈਕ ਬਿਲਕੁਲ ਡਾਰਕ ਬਰਾਊਨ। ਬਸ ਇੰਨੀ ਕੁ ਲੈਣੀ ਤੁਸੀਂ ਕਿ ਕੌਫੀ ਜਿਹੜੀ ਨਾ ਉਹਦੇ ਵਿੱਚ ਹੱਲ ਹੋ ਜਾਏ। ਕੌਫੀ ਹੱਲ ਹੋ ਜਾਏ, ਉਹ ਤੁਹਾਡਾ ਨਾ ਇੱਕ ਲਿਕਵਿਡ ਜਿਹਾ ਬਣ ਜਾਏਗਾ। ਲਿਕਵਿਡ ਬਣ ਗਿਆ ਤਾਂ ਉਹਦੇ ਵਿੱਚ ਤੁਸੀਂ ਪਾਣਾ ਹੈ ਡਰਾਈ ਮਿਲਕ, ਠੀਕ ਹੈ। ਡਰਾਈ ਮਿਲਕ ਇੰਨਾ ਕੁ ਪਾਣਾ ਕਿ ਇੱਥੇ ਇੱਕ ਜੀ ਕਰੀਮ ਬਣ ਜਾਏ, ਠੀਕ ਹੈ। ਇਹਨੂੰ ਇੱਕ ਸਾਈਡ ਤੇ ਰੱਖ ਲਓ ਤੇ ਦੂਜੇ ਪਾਸੇ ਨਾ ਥੋੜਾ ਜਿਹਾ ਸ਼ਹਿਦ ਤੇ ਥੋੜਾ ਜਿਹਾ ਲੈਮਨ, ਇਹਨੂੰ ਮਿਕਸ ਕਰਕੇ ਹਲਕਾ ਜਿਹਾ, ਤੇ ਗ੍ਰੇਨਸ ਜਿਹੜੇ ਹੈ ਨਾ ਸ਼ੂਗਰ ਦੇ ਉਹ ਰਹਿਣ ਬਾਕੀ, ਹਾਂ ਸਕਰਬ ਦੀ ਤਰ੍ਹਾਂ, ਠੀਕ ਹੈ ਨਾ, ਸਕਰਬ ਦੀ ਤਰ੍ਹਾਂ। ਉਹ ਤੁਸੀਂ ਦੋਵੇਂ ਚੀਜ਼ਾਂ ਮਿਕਸ ਕਰਕੇ ਨਾ ਵੱਖਰੀ ਵੱਖਰੀ ਬਣਾ ਲਓ ਤੇ ਮਿਕਸ ਕਰਕੇ ਚਿਹਰੇ ਉੱਤੇ ਲਾਓ, ਹੱਥਾਂ ਉੱਤੇ ਲਾਓ, ਆਪਣੀ ਗਰਦਨ ਉੱਤੇ, ਬਾਜ਼ੂਆਂ ਉੱਤੇ, ਮੁੰਡੇ ਹੋਵੇ ਕੁੜੀਆਂ ਹੋਵੇ, ਕੁੜੀਆਂ ਦੀ ਮਾਂ ਭੈਣ ਜਿਹੜੀ ਵੀ ਕੋਈ, ਠੀਕ ਹੈ ਨਾ, ਸਾਰਿਆਂ ਦਾ ਹੱਕ ਹੈ ਨਾ ਖੂਬਸੂਰਤ ਨਜ਼ਰ ਆਣਾ। ਤੁਸੀਂ ਦੇਖਿਆ ਫੁੱਪੀਆਂ ਵੀ, ਤੁਸੀਂ ਫੁੱਪੀਆਂ ਨੂੰ ਖਿਲਾਫ ਕਰੋਗੇ, ਫੁੱਪੀਆਂ ਵੀ ਕੋਨਾ ਨਾਲ, ਖਾਲਾ ਵੀ ਕਹਿਤੀ, ਸਭ ਕਹਿਤੇ, ਫੁੱਪੋ ਵਾਸਤੇ ਸਪੈਸ਼ਲ ਹੈ, ਠੀਕ ਹੈ ਨਾ। ਫੁੱਪੋ ਨੇ ਗੁੱਸੇ ਵਾਲਾ ਮੂੰਹ ਬਣਾਇਆ ਹੁੰਦਾ, ਤੇਰਾ ਹੋਰ ਰੂਪ ਚੜ ਜਾਏਗਾ ਨਾ, ਸਹੀ ਰੂਪ ਆ ਜਾਏਗਾ। ਤੇ ਅੱਧਾ ਘੰਟਾ ਲਾਣਾ ਹੈ, ਠੀਕ ਹੈ ਨਾ। ਅੱਧੇ ਘੰਟੇ ਬਾਅਦ ਨਾ ਜਿਹੜਾ ਇਹ ਸ਼ੂਗਰ ਦੇ ਗ੍ਰੇਨਸ, ਮੈਂ ਅਕਸਰ ਦੱਸਣੀ ਆ ਕਿ ਜਿਹੜੀ ਸ਼ੂਗਰ ਹੈ ਨਾ ਡਾਇਰੈਕਟ ਨਹੀਂ ਲਾਣੀ ਚਾਹੀਦੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਮਸਾਜ ਕਰੋਗੇ ਨਾ ਜ਼ਿਆਦਾ ਵੱਡੇ ਗ੍ਰੇਨਸ ਹੁੰਦੇ ਨੇ ਨਾ ਤੇ ਸਕ੍ਰੈਚ ਪੈ ਜਾਂਦੇ ਨੇ। ਇਹ ਹੈ ਕਿ ਤੁਸੀਂ ਅੱਧੇ ਘੰਟੇ ਲਾ ਕੇ ਰੱਖੋਗੇ ਨਾ, ਥੋੜੀ ਜਿਹੀ ਮੈਲਟ ਹੋ ਜਾਏਗੀ, ਠੀਕ ਹੈ ਨਾ, ਥੋੜੀ ਜਿਹੀ ਮੈਲਟ ਹੋ ਜਾਏਗੀ। ਥੋੜੀ ਮੈਲਟ ਹੋਣ ਤੋਂ ਬਾਅਦ ਤੁਸੀਂ ਬਸ ਆਪਣੀ ਵੈਟ ਫਿੰਗਰ ਨਾਲ ਚੰਗੀ ਤਰ੍ਹਾਂ ਮਸਾਜ ਕਰੋ, ਭਾਵੇਂ ਡਾਰਕ ਸੌਫਟਲੀ ਤੁਹਾਡੀ ਸਕਿਨ, ਜਿਵੇਂ ਉਰਦੂ 'ਚ ਮੈਂ ਦੱਸਾਂਗੀ ਹੁਣ, स्किन रीजनरेट हो जाएगी, ठीक है ना, इंग्लिश में बताऊंगी। आपकी जो स्किन है ना वो नहीं हो जाएगी। ਜਿਹੜੇ ਤੁਸੀਂ 60 ਹਜ਼ਾਰ ਦੇ ਫੇਸ਼ੀਅਲ ਕਰਾਉਂਦੇ ਨਾ, ਤੁਹਾਨੂੰ ਕਾਰ ਦਾ ਟੋਟਕਾ ਮਿਲ ਗਿਆ। ਕਾਰ ਦਾ ਟੋਟਕਾ 500 ਰੁਪਏ ਵੀ ਜ਼ਿਆਦਾ ਹੈ, ਨਹੀਂ 500 ਸਸਤਾ ਬਣ ਜਾਏਗਾ। 50 ਰੁਪਏ ਵੀ ਨਹੀਂ ਹੈਗੀ, 50 ਰੁਪਏ ਵੀ ਕੀਮਤ ਨਹੀਂ ਹੈਗੀ ਇਹਦੀ, ਹਾਂਜੀ, ਇਹ ਇੰਨਾ ਸਸਤਾ ਹੈਗਾ। ਸਹੀ। ਦੂਜਾ ਇਹ ਹੈ ਕਿ ਤੁਸੀਂ ਨਾ ਜਿਹੜਾ ਨਾਸ਼ਤਾ ਕਰਦੇ ਹੋ, ਅੱਜ ਕੱਲ ਤੇ ਸਾਰੇ ਹੀ ਕਰਦੇ ਨੇ, ਮੈਂ ਤਾਂ ਕਹਿੰਦੀ ਹਾਂ ਦੇਸੀ ਨਾਸ਼ਤਾ ਸਾਡੇ ਘਰ ਤਾਂ ਅਲਹਮਦੁਲਿਲਾ ਦੇਸੀ ਨਾਸ਼ਤਾ ਹੁੰਦਾ, ਬਟ ਇਹ ਫਿਰ ਵੀ ਮੈਂ ਦੱਸ ਦੇਣੀ ਆ, ਜਿਹੜੀ ਬ੍ਰੈਡ ਹੁੰਦੀ ਹੈ ਨਾ ਜੀ, ਬ੍ਰੈਡ ਤੇ ਦੁੱਧ, ਠੀਕ ਹੈ, ਇਹ ਤੁਸੀਂ ਸੌਕ ਕਰਕੇ ਰੱਖ ਲਓ, ਥੋੜਾ ਜਿਹਾ ਸੌਕ ਕਰਕੇ ਰੱਖ ਲਿਆ ਤੇ ਇਹਦੇ ਵਿੱਚ ਥੋੜਾ ਜਿਹਾ ਹਨੀ ਪਾ ਲਓ, ਜਾਂ ਤੁਹਾਡੀ ਐਕਸਟ੍ਰੀਮ ਡਰਾਈ ਸਕਿਨ ਹੈਗੀ, ਐਕਸਟ੍ਰੀਮ ਡਰਾਈ ਸਕਿਨ ਹੈਗੀ, ਮੇਰਾ ਅਗਲਾ ਸਵਾਲ ਸੀ ਡਰਾਈ ਸਕਿਨ ਵਾਸਤੇ, ਹਾਂ, ਤੇ ਫਿਰ ਤੁਸੀਂ ਥੋੜੀ ਜੀ ਬਲਾਈ ਦੁੱਧ ਵਾਲੀ ਇਹ ਪਾ ਕੇ, ਇਹ ਤੁਸੀਂ ਆਖੋਗੇ ਸ਼ਾਇਦ ਆਪਾਂ ਨਾਸ਼ਤਾ ਦੱਸ ਰਹੀ ਹੈ, ਕੋਈ ਖਾਣ ਵਾਸਤੇ ਦੱਸ ਰਹੀ, ਨਹੀਂ ਮੈਂ ਲਾਣ ਵਾਸਤੇ ਦੱਸ ਰਹੀ, ਕਿਉਂਕਿ ਮੈਂ ਮਲਾਈ ਖਾਣੀ ਆ ਨਾ। ਅੱਛਾ, ਮੈਂ ਵੀ ਖਾਣੀ ਆ, ਮੇਰੇ ਲੱਗਿਆ ਇਹ ਅੰਦਰ ਦੀ ਖੁਰਾਕ ਹੈ। ਨਹੀਂ ਮੈਂ ਵੀ ਖਾਣੀ ਆ ਮਲਾਈ, ਉਹ ਸਾਡਾ ਮੂੰਹ ਦੱਸਦੇ ਵੀ ਪਏ ਨੇ ਅਸੀਂ ਚੰਗੀ ਖੁਰਾਕ ਖਾਂਦੇ ਆ, ਅੰਦਰ ਦੀ ਦੱਸਾਂਗੇ ਇਨਸ਼ਾਅੱਲਾ, ਬੜੀ ਮਜ਼ੇਦਾਰ ਹੈਗੀ। ਅੱਛਾ, ਤੁਸੀਂ ਇਹ ਕਰਨਾ ਹੈ ਕਿ ਉਹ ਬ੍ਰੈਡ ਜਿਹੜੀ ਹੈ ਨਾ ਤੁਹਾਡੀ ਸਕਿਨ ਨੂੰ ਨਾ ਐਕਸਫੋਲੀਏਟ ਕਰਦੀ ਹੈ, ਬਿਲਕੁਲ ਮਾਈਨਰ ਡੈਡ ਸਕਿਨ ਸਾਰੀ ਕਲੀਅਰ ਹੋ ਜਾਏਗੀ, ਤੇ ਲਾਣਾ ਹੈ ਤੂੰ ਕੋਈ 15-20 ਮਿੰਟ ਲਾ ਕੇ, ਇਹ ਵਾਲਾ ਮਾਸਕ ਥੋੜਾ ਚਿਪਕੇਗਾ ਨਹੀਂ, ਠੀਕ ਹੈ ਨਾ, ਥੋੜਾ ਔਖਾ ਹੁੰਦਾ ਹੈ, ਪਰ ਇਹ ਕਿ ਇਹਦਾ ਰਿਜ਼ਲਟ ਬਹੁਤ ਚੰਗਾ ਹੈ। ਤੁਸੀਂ ਚੰਗੀ ਤਰ੍ਹਾਂ ਲਾ ਕੇ ਹੱਥਾਂ ਉੱਤੇ, ਆਪਣੇ ਫੇਸ ਉੱਤੇ ਚੰਗੀ ਤਰ੍ਹਾਂ ਲਾ ਕੇ, ਜੇ ਨਾ ਲੱਗ ਰਿਹਾ ਹੋਵੇ ਭਾਵੇਂ ਥੋੜਾ ਜਿਹਾ ਨਾ ਇਹਦੇ ਵਿੱਚ ਜਿਹੜਾ ਖੁਸ਼ਕ ਦੁੱਧ ਹੈਗਾ ਉਹ ਪਾ ਲਓ, ਥੋੜਾ ਜਿਹਾ ਤੁਸੀਂ ਲਾ ਕੇ ਰੱਖਣਾ। ਜਿਹੜੀ ਡੈਡ ਸਕਿਨ, ਇੱਧਰ ਵਾਲੀ ਡੈਡ ਸਕਿਨ ਹੈਗੀ, ਡਾਰਕ ਨਕਲ ਜਿਹਨੂੰ ਆਉਂਦੇ ਨੇ, ਬਾਜ਼ੂ ਦੀ, ਫੇਸ ਦੀ, ਖਾਸ ਤੌਰ ਤੇ ਗਰਦਨ ਦੀ, ਠੀਕ ਹੈ ਨਾ, ਖਾਸ ਤੌਰ ਤੇ ਗਰਦਨ ਦੀ ਤੁਸੀਂ ਲਾ ਕੇ ਰੱਖੋ, ਚੰਗੀ ਤਰ੍ਹਾਂ ਮਸਾਜ ਕਰੋ, ਮਸਾਜ ਕਰਕੇ ਸਾਦੇ ਪਾਣੀ ਨਾਲ ਮੂੰਹ ਧੋ ਲਓ, ਠੀਕ ਹੈ, ਬਿਲਕੁਲ ਸਾਦੇ ਪਾਣੀ ਨਾਲ, ਨਾ ਉਸ ਤੋਂ ਬਾਅਦ ਤੁਹਾਨੂੰ ਕੋਈ ਲੋਸ਼ਨ ਲਾਉਣ ਦੀ ਜ਼ਰੂਰਤ, ਨਾ ਕੋਈ ਟੋਨਰ ਲਾਉਣ ਦੀ ਜ਼ਰੂਰਤ, ਤੇ ਥੋੜੀ ਦੇਰ ਬਾਅਦ ਤੁਸੀਂ ਆਈਸਿੰਗ ਕਰ ਲਓ। ਆਈਸਿੰਗ ਕਰੋ ਕਿਹਦੇ ਨਾਲ, ਜਿਹੜੇ ਕੁਕੰਬਰ ਨਹੀਂ ਹੁੰਦੇ, ਖੀਰਾ, ਖੀਰੇ ਦੇ ਕੋਈ 8-7 ਪੀਸ ਕਰਕੇ ਫ੍ਰਿਜ ਵਿੱਚ ਪਾ ਲਓ, ਆਪਣਾ ਕੀ ਟਮਾਟਰ ਦੇ 2 ਪੀਸ ਕਰਕੇ ਫ੍ਰਿਜ ਵਿੱਚ ਪਾ ਲਓ, ਤੇ ਉਹਦੇ ਨਾਲ ਆਈਸਿੰਗ ਕਰੋ, ਫਿਰ ਵੇਖੋ ਤੁਸੀਂ ਕਿਸੇ ਸ਼ੀਸ਼ੇ ਤਰ੍ਹਾਂ ਚਮਕਦੇ ਹੋ। ਅੱਛਾ, ਨਹੀਂ ਮੈਂ ਚੁੱਕਿਆ ਸਭ ਚੀਜ਼ਾਂ ਕਰਦੀ ਹਾਂ, ਅੱਜ ਵੀ ਮੇਰੀ ਅੰਮੀ ਕਹਿੰਦੀ ਹੁੰਦੀ ਕਰਿਆ ਕਰੋ, ਤੇ ਵਾਕਈ ਅਸਰ ਹੈ।
ਸਲੋ ਅਸਰ ਹੈ ਤੇ ਜਿੰਨੇ ਸਲੋ ਆਉਂਦਾ ਹੈ ਉਨੀ ਹੀ ਦੇਰ ਬਾਅਦ ਜਾਂਦਾ ਹੈ। ਮਾਵਾਂ ਵਾਲਾ ਇੱਕ ਟੋਟਕਾ ਦੱਸਾਂ, ਬਹੁਤ ਹੀ ਪੁਰਾਣਾ ਜੀ ਜਿਹਨੂੰ ਹੁਣ ਨਹੀਂ ਮਾਪਾ ਸੱਚੀ ਦੱਸਿਓ, ਤੁਸੀਂ ਐਂਟੀ ਏਜਿੰਗ ਵਾਲਾ ਸਿਸਟਮ, ਤੁਸੀਂ ਮੈਨੂੰ ਬਹੁਤ ਪੁਰਾਣੇ ਲੱਗਦੇ ਹੋ। ਮੈਨੂੰ ਲੱਗਦਾ ਤੁਸੀਂ ਵੀ ਐਂਟੀ ਕਿਉਂਕਿ ਇੰਨੇ ਪੁਰਾਣੇ ਟੋਟਕੇ ਸਿਰਫ ਨਾਨੀਆਂ ਦਾਦੀਆਂ ਨੂੰ ਪਤਾ ਹੁੰਦੇ ਸੀ। ਹਾਂ, ਇਹ ਫਿਜ਼ਾ ਲਈ ਆਂਦੀ ਸੀ, ਕਹਿੰਦੀ ਪਤਾ ਨਹੀਂ ਕਿਧਰੀ ਪਿਛਲੇ 200-250 ਸਾਲ ਪਹਿਲੀ ਦੀ ਰੂਹ ਉੱਠ ਕੇ ਸਾਡੇ ਵਿੱਚ ਆ ਗਈ ਹੈ, ਆ ਕੇ ਵਿਚਾਲੇ ਬਹਿ ਗਈ ਹੈ ਸਾਡੇ। ਹਾਂ ਬਿਲਕੁਲ, ਹਾਂ ਬਿਲਕੁਲ। ਮੈਂ ਮਤਲਬ ਇਹ ਤੁਸੀਂ ਆਖ ਸਕਦੇ ਹੋ ਤਕਰੀਬਨ ਕੋਈ 7 ਨਸਲਾਂ ਦੇ ਟੋਟਕੇ ਮੇਰੇ ਕੋਲ ਹੈਗੇ ਨੇ, ਅਲਹਮਦੁਲਿਲਾ। ਮੇਰੀ ਨਾਨੀ ਦੇ ਨਾਨਾ, ਨਾਨੇ ਦੇ ਨਾਨਾ, ਇਹ 5-7 ਨਸਲਾਂ ਤੇ ਹੋ ਗਈ ਮੇਰੇ ਸਮੇਤ, ਅਲਹਮਦੁਲਿਲਾ। ਮੇਰੀ ਨਾਨੀ ਕੋਲ ਅਸੀਂ ਰਹੇ ਸੀ ਨਾ ਬਚਪਨ 'ਚ, ਤੇ ਮੇਰੀ ਨਾਨੀ ਅਲਹਮਦੁਲਿਲਾ ਕੋਈ ਜੱਦੀ ਪੁਸ਼ਤੀ ਇਹ ਨਹੀਂ ਕਿ ਕੋਈ ਇਸ ਤਰ੍ਹਾਂ ਹਕੀਮ ਸੀ, ਮਾਸ਼ਾਅੱਲਾ ਉਹਨਾਂ ਕੋਲ ਨੌਲੇਜ, ਤਜਰਬਿਆਂ ਨਾਲ। ਇਹ ਹੀ ਹੈ ਨਾ ਟੋਟਕੇ ਜਿਹੜੇ ਤਜਰਬੇ ਨਸਲ ਮੰਗਦੇ ਨੇ ਪੂਰੇ, ਜਿਹੜੇ ਕੋਈ ਅਥੈਂਟਿਕ ਟੋਟਕੇ ਹੁੰਦੇ ਨੇ ਨਾ। ਟੋਟਕੇ ਇੰਜ ਥੋੜਾ ਕੋਈ 2 ਟੋਟੇ ਤੁਸੀਂ ਚੁੱਕ ਕੇ ਜੋੜ ਦਿੱਤੇ ਟੋਟਕਾ ਬਣ ਗਿਆ, ਨਹੀਂ, ਟੋਟਕਿਆਂ ਵਿੱਚ ਪੂਰੀ ਨਸਲ ਲੱਗਦੀ ਹੈ। ਤੇ ਮੇਰੇ ਕੋਲ ਨਾ ਅਲਹਮਦੁਲਿਲਾ ਕੋਈ 7 ਪੁਸ਼ਤਾਂ ਦਾ ਨੌਲੇਜ ਹੈਗਾ, ਮਾਸ਼ਾਅੱਲਾ। 7 ਪੁਸ਼ਤਾਂ ਦੇ ਟੋਟਕੇ ਹੈਗੇ। ਗਵਾਹ ਕਰਨਾ ਪਏਗਾ। ਮੈਂ ਤੁਹਾਡੇ ਵਾਸਤੇ ਬੈਠੀ ਆ, ਤੁਹਾਡੇ ਸਾਰੇ ਸਵਾਲਾਂ ਵਾਸਤੇ ਸੌਖੇ ਸਸਤੇ ਟੋਟਕੇ। ਹੁਣ ਮੈਂ ਤੁਹਾਨੂੰ ਉਹ ਟੋਟਕਾ ਦੱਸਣ ਲੱਗੀ, ਮਾਵਾਂ ਵਾਲਾ ਤੁਸੀਂ ਕੁਝ ਮਾਵਾਂ ਵਾਲਾ, ਨਾਨੀ ਵਾਲਾ, ਦਾਦੀ ਵਾਲਾ, ਕੋਈ ਵੀ ਆਖ ਸਕਦੇ ਹੋ। ਜਿਸ ਟਾਈਮ ਇਹ ਨਹੀਂ ਸੀ ਪਤਾ ਕਿ ਹੁਣ ਅੱਜ ਕੀ ਮਤਲਬ ਪ੍ਰੋਡਕਟ ਜਿਹੜੀ ਹੈ ਆਪਣਾ ਕੀ ਆਖੀਏ ਉਹਨੂੰ, ਜਿਹੜੀ ਵੀ ਲਾਉਣ ਵਾਲੀਆਂ ਚੀਜ਼ਾਂ ਆ ਗਈਆਂ ਨੇ। ਠੀਕ ਹੈ। ਉਸ ਦੌਰ 'ਚ ਇਹ ਹੁੰਦਾ ਸੀ, ਜਿਹੜਾ ਦੁੱਧ ਹੁੰਦਾ ਹੈ ਨਾ, ਕੱਚਾ ਦੁੱਧ, ਕੱਚੇ ਦੁੱਧ ਵਿੱਚ ਨਾ ਥੋੜੇ ਜਿਹੇ ਨਿੰਬੂ ਦੇ 2-3 ਕਤਰੇ ਪਾ ਕੇ, ਟਪਕੇ ਪਾ ਕੇ, ਤੇ ਉਹ ਜਿਸ ਤਰ੍ਹਾਂ ਫਟ ਨਹੀਂ ਜਾਂਦਾ, ਪਨੀਰ ਬਣਾਉਂਦੇ ਨੇ ਅੱਜ ਕੱਲ੍ਹ, ਜਿਸ ਤਰ੍ਹਾਂ ਚੀਜ਼ ਬਣਾਉਂਦੇ ਨੇ। ਇਹ ਚੀਜ਼ ਵਾਲੇ ਜਿਹੜੇ ਚੀਜ਼ ਬਣਾਉਣ ਵਾਲੇ ਲੋਕ ਨੇ, ਉਹਨਾਂ ਦੇ ਹੱਥ ਵੇਖੀ ਤੂੰ ਕਦੇ? ਮੈਂ ਤੇ ਇਹ ਪੁਰਾਣੀ ਯਾਦ ਮੈਨੂੰ ਆਈ ਨਾ, ਜਦੋਂ ਮੈਂ ਵੇਖ ਰਹੀ ਸੀ ਫੇਸਬੁੱਕ ਤੇ, ਕੋਈ ਔਰਤ ਨਾ ਚੀਜ਼ ਬਣਾ ਰਹੀ ਸੀ, ਉਹਦੇ ਹੱਥ ਨਾ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਦਾ ਉਹ ਕੁਸ਼ਨ ਤੇਰਾ ਲਾਲ ਸੁਰਖ ਖੂਬਸੂਰਤ ਯੰਗ ਜਵਾਨ ਗੁਲਾਬੀ, ਇਹ ਪੂਰੇ ਇੰਚ ਗੁਲਾਬੀ। ਕਰਨਾ ਕੀ ਹੈ ਕਿ ਜਿਸ ਤਰ੍ਹਾਂ ਚੀਜ਼ ਨਹੀਂ ਬਣਾਉਂਦੇ ਅਸੀਂ, ਇਸ ਤਰ੍ਹਾਂ ਦਾ ਦੁੱਧ ਪਾ ਕੇ, ਦੁੱਧ ਫਾੜ ਲਓ 2 ਚਮਚ ਬਸ, 2 ਤੋਂ ਜ਼ਿਆਦਾ ਨਹੀਂ। ਠੀਕ ਹੋ ਗਿਆ। ਉਹ ਫਟ ਗਿਆ ਨਾ ਦੁੱਧ, ਉਹ ਤੁਸੀਂ ਮੂੰਹ ਤੇ ਲਾਓ ਮਗਰਿਬ ਤੋਂ ਬਾਅਦ, ਅੱਛਾ ਉੱਤੇ ਲਾਓ। ਹਾਂ, ਇਹ ਮੈਂ ਬਹੁਤ ਆਪਣੇ ਤੋਂ, ਮੈਂ ਮੇਰੀ ਜਿਹੜੀ ਖਾਲਾ ਸੀ ਨਾ, ਬਹੁਤ ਵੱਡੀ ਉਮਰ ਵਾਲੀ, ਮੈਂ ਉਹਨਾਂ ਨੂੰ ਲਾਉਂਦੇ ਹੋਏ ਵੇਖਿਆ ਸੀ, ਤੇ ਉਹਨਾਂ ਨੇ ਆਪਣੀ ਬੇਟੀਆਂ ਨੂੰ ਵੀ ਇਹੀ ਕਰਵਾਇਆ ਸੀ। ਅਲਹਮਦੁਲਿਲਾ ਉਹਨਾਂ ਦੀ ਸਕਿਨ ਐਸੀ ਗਲੋ ਕਰਦੀ ਕਿ ਇਹ ਸਿਰਫ 2 ਚਮਚ ਦੁੱਧ ਤੇ 2 ਕਤਰੇ ਨਿੰਬੂ। ਯਕੀਨ, ਮੈਂ ਕਹਿੰਦੀ ਆਪ ਯਕੀਨ ਕਰੇ। ਮੈਂ ਯਕੀਨ ਕਰ ਲਿਆ, ਕੋਈ ਮਸਲਾ ਨਹੀਂ ਜੀ। ਅਜੇ ਤੁਸੀਂ ਯਕੀਨ ਕਰੋ ਕਿ ਜਿਸ ਤਰ੍ਹਾਂ ਨਾ ਇਹ ਲਾਈਟ ਚਮਕ ਰਹੀ ਹੈ ਨਾ, ਇਸ ਤਰ੍ਹਾਂ ਤੁਹਾਡੀ ਸਕਿਨ ਚਮਕ ਜਾਏਗੀ। ਵਾਹ, ਟੈਨਿੰਗ ਹੈ, ਸਨ ਟੈਨ ਹੈ, ਓਪਨ ਪੋਰਸ ਨੇ। ਤੁਸੀਂ ਇਹ ਆਖੋ ਕਿ ਜਿਸ ਤਰ੍ਹਾਂ ਨਾ 2 ਕਲਰ ਨਹੀਂ ਹੋ ਜਾਂਦੇ ਇਸ ਤਰ੍ਹਾਂ ਇੱਧਰ, ਤੇ ਇਹ ਜਗ੍ਹਾ ਜਿਹੜੀ ਹੁੰਦੀ ਹੈ, ਠੀਕ ਹੈ ਨਾ, ਸਾਰੀ ਜਗ੍ਹਾ ਤੇ ਲਾ ਕੇ ਨਾ ਫੁਟਕੜੀਆਂ ਜੀਆਂ ਬਸ ਲਾ ਕੇ, ਕੋਈ ਅੱਧੇ ਘੰਟਾ ਠਹਿਰ ਜਾਓ, ਅੱਧੇ ਘੰਟੇ ਬਾਅਦ ਮਸਾਜ ਕਰਕੇ, ਸਿੰਪਲ ਪਾਣੀ ਨਾਲ, ਕੋਈ ਠੰਡਾ ਨਹੀਂ, ਕੋਈ ਗਰਮ ਨਹੀਂ, ਜਿਹੜਾ ਟੂਟੀ ਵਾਲਾ ਪਾਣੀ, ਬਸ ਉਹਦੇ ਨਾਲ ਮੂੰਹ ਧੋ ਲਓ, ਤੇ ਕੋਈ ਸ਼ੈ ਲਾਉਣ ਦੀ ਜ਼ਰੂਰਤ ਨਹੀਂ। ਵਾਹ, ਨਾਇਮ ਆਪਾ, ਹੁਣ ਉਹਨਾਂ ਭੈਣਾਂ ਵਾਸਤੇ ਤੇ ਉਹਨਾਂ ਮੁੰਡਿਆਂ ਵਾਸਤੇ ਵੀ, ਮੁੰਡਿਆਂ ਦੇ ਵੀ ਚਿਹਰੇ ਬਹੁਤ ਖਰਾਬ ਹੁੰਦੇ ਨੇ, ਦਾਣੇ ਵੱਡੇ ਖੱਡੇ ਮੂੰਹ ਤੇ, ਖੂਨ ਚੋ ਰਿਹਾ ਹੈ, ਸ਼ੀਰਾ ਚੋ ਰਿਹਾ ਹੈ, ਤੇ ਤਰਸ ਆਉਂਦਾ ਉਹਨਾਂ ਨੂੰ ਵੇਖ ਕੇ। ਉਸ ਤਰ੍ਹਾਂ ਦੀ ਜ਼ਾਲਮ ਐਕਨੀ ਵਾਸਤੇ ਕੋਈ ਵਾਕਈ ਐਸਾ ਟ੍ਰੀਟਮੈਂਟ ਹੈ ਤਾਂ ਤੁਹਾਨੂੰ ਸਾਰੀ ਜ਼ਿੰਦਗੀ ਦੁਆਵਾਂ ਲੱਭੇ। ਨਹੀਂ, ਬੜੇ ਟ੍ਰੀਟਮੈਂਟ ਨੇ ਇਹਨਾਂ, ਬਸ ਕੋਈ ਇੱਕ ਹੀ ਜਿਹੜਾ ਜਾਦੂ ਹੀ ਕਾਫੀ ਹੋਵੇ ਸਾਡੇ ਜਿਹੜੀ ਐਕਨੀ ਹੈਗੀ, ਇਹਦੇ ਵਾਸਤੇ ਬੜੇ ਟ੍ਰੀਟਮੈਂਟ ਬਹੁਤ ਨੇ। ਪਰ ਇਹ ਹੈ ਕਿ ਇੱਥੇ ਮੈਂ ਉਹ ਦੱਸਾਂਗੀ ਜੇ ਤੁਸੀਂ ਸੌਖੇ ਹੋ ਕੇ ਕਰ ਲਓ, ਆਸਾਨੀ ਨਾਲ ਕਰ ਲਓ। ਇਹ ਜਿਹੜੀ ਜ਼ਾਲਿਮ ਐਕਨੀ ਹੈ ਨਾ, ਖਾਸ ਤੌਰ ਤੇ ਇਹ ਜਿਹੜਾ ਮੌਸਮ ਚੱਲਿਆ ਬਰਸਾਤ ਦਾ, ਠੀਕ ਹੈ ਨਾ, ਚਿਪਚਿਪੀ ਸਕਿਨ, ਪਸੀਨਾ, ਗਰਦਨ ਤੇ ਪਸੀਨਾ, ਕੱਪੜੇ ਚਿਪਕੇ ਹੋਏ ਨੇ। ਹਾਂਜੀ ਬਿਲਕੁਲ। ਤੇ ਉਹਨਾਂ ਵਾਸਤੇ ਮੈਂ ਇੱਕ ਟੋਨਰ ਬਣਾ ਕੇ ਰੱਖਿਆ ਹੋਇਆ। ਮੈਂ ਇਸਤੇਮਾਲ ਨਹੀਂ ਕਰਦੀ, ਪਰ ਇਹ ਹੈ ਕਿ ਮੇਰੇ ਕੋਲ ਹੁੰਦਾ ਹੈ। ਇਹ ਜ਼ਰੂਰੀ ਨਹੀਂ ਕਿ ਸਿਰਫ ਐਕਨੀ ਹੋਵੇ ਤੇ ਤੁਸੀਂ ਇਸਤੇਮਾਲ ਕਰਨਾ ਹੈ। ਜਿਸ ਤਰ੍ਹਾਂ ਹੁਣ ਬਾਹਰ ਜਾਵਾਂਗੇ, ਪਸੀਨਾ ਆ ਗਿਆ, ਲਾਈਟ ਚਲੀ ਗਈ ਅਚਾਨਕ, ਪਸੀਨਾ ਆ ਗਿਆ, ਸਕਿਨ ਜਿਸ ਤਰ੍ਹਾਂ ਅਲਰਜੀ ਹੋ ਜਾਂਦੀ, ਉਸ ਤਰ੍ਹਾਂ ਵਾਸਤੇ, ਅਲਰਜੀ ਵਾਸਤੇ, ਐਕਨੀ ਵਾਸਤੇ, ਔਰ ਜਿਹੜਾ ਆਂਦੇ ਨੇ ਨਾ ਕਿ ਸਕਿਨ ਆਪਣੀ ਚਿਪਚਿਪੀ ਹੋ ਕੇ ਸੌਫਟ ਹੋ ਜਾਂਦੀ, ਉਹਦੇ ਵਾਸਤੇ ਮੈਂ ਬਣਾਇਆ ਹੋਇਆ ਟੋਨਰ। ਲਿਆ ਕੀ ਹੈ, ਮੈਂ ਅਰਕੇ ਗੁਲਾਬ ਹੈਗਾ, ਠੀਕ ਹੈ, ਇੰਨਾ ਮੈਂ ਇਸਤੇਮਾਲ ਕਰ ਲਿਆ, ਵੇਖ ਲਓ ਤੁਸੀਂ। ਅਰਕੇ ਗੁਲਾਬ ਦੇ ਵਿੱਚ ਫਰੈਸ਼ ਪੁਦੀਨਾ, ਠੀਕ ਹੈ, 1 ਚੁਟਕੀ ਕਾਫੂਰ, ठीक है ना, 1 चुटकी काफूर, 1 चुटकी काफूर की कीमत तुम क्या जानो, ठीक है ना। वाह। 1 चुटकी काफूर पाया ते 1 चुटकी मैं पाई फिटकड़ी, ठीक है। फिटकड़ी मैं बरिया करके पाई सी, जो तवे उत्ते ना उन्होंने मतलब पहले खिल कर लो, खुला कर लो, ठीक है ना, फिर पी के ते फिर उन्होंने आंदे ने बरिया, ठीक है ना, बरिया कर लो, ठीक है ना। वोकैबुलरी मैं भी हुणे सीखिया सी, मैंने नहीं आंदी, ठीक है ना। अच्छा, 1 चुटकी फिटकड़ी पा, ठीक हो गया। ते बस जे पुदीना फ्रैश पा लिया ते ठीक है, नहीं ते
ਫਿਰ ਜਿਹੜਾ ਮਿੰਟ ਪੈਪਰਮਿੰਟ ਨਹੀਂ ਹੁੰਦਾ ਸਤ ਹਾਂ, ਪੁਦੀਨਾ ਹਾਂਜੀ, ਛੋਟਾ ਜਿਹਾ ਕ੍ਰਿਸਟਲ ਮਾੜਾ ਜਿਹਾ ਬਸ ਉਹ ਪਾ ਕੇ ਇਹ ਤੁਹਾਡਾ ਟੋਨਰ ਤਿਆਰ ਹੋ ਗਿਆ। ਇਹ ਤੁਸੀਂ ਬਸ ਇਸ ਤਰ੍ਹਾਂ ਕਰਨਾ ਹੈ ਕਿ ਜਿਸ ਟਾਈਮ ਵੀ ਪਸੀਨਾ ਆਉਣ ਲੱਗਿਆ ਜਾਂ ਜਿਨ੍ਹਾਂ ਨੂੰ ਐਕਨੀ ਹੈਗੀ ਖਾਸ ਤੌਰ ਤੇ ਉਹ ਜਿਹੜੇ ਹਿਜਾਬ ਕਰਦੇ ਨੇ ਜਿਹੜੀਆਂ ਕੁੜੀਆਂ ਠੀਕ ਹੈ ਨਾ ਬਹੁਤ ਹੋਇਆ ਹੁੰਦਾ ਹੈ ਜਾਂ ਇਸ ਮੌਸਮ ਵਿੱਚ ਖਾਸ ਕਰ ਉਹਨਾਂ ਨੂੰ ਐਲਰਜੀ ਜ਼ਿਆਦਾ ਹੋ ਜਾਂਦੀ ਹੈ ਡਬਲ ਹੋ ਜਾਂਦੀ ਹੈ ਐਕਨੀ ਡਬਲ ਹੋ ਜਾਂਦੀ ਕਿਉਂਕਿ ਉਹ ਪਸੀਨਾ ਆਉਂਦਾ ਹੈ ਪਸੀਨੇ ਦੀ ਵਜ੍ਹਾ ਨਾਲ ਜਗ੍ਹਾ ਜਗ੍ਹਾ ਬੈਕਟੀਰੀਆ ਲੱਗਦਾ ਹੈ ਤੇ ਇਹ ਸਪਰੇ ਜਿਹੜਾ ਹੈ ਨਾ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਇਹ ਵੇਖ ਮੈਂ ਇਹ ਕਰ ਲਿਆ ਆਈ ਹੈ ਨਾ ਖੁਸ਼ਬੂ ਮਿੰਟ ਦੀ ਵੀ ਆਈ ਹੈ ਤੇ ਨਾਲੇ ਕਾਫੂਰ ਦੀ ਵੀ ਆਈ ਹੈ ਗੁਲਾਬ ਦੀ ਵੀ ਆਈ ਹੈ ਠੀਕ ਹੈ ਇਹ ਸਪਰੇ ਤੁਸੀਂ ਬਣਾ ਕੇ ਰੱਖ ਲਓ ਹਰ ਕੁੜੀ ਦੇ ਪਰਸ ਵਿੱਚ ਹਰ ਯੂਨੀਵਰਸਿਟੀ ਬੈਗ ਵਿੱਚ ਜਿਹੜੇ ਮੇਰੇ ਭਾਈ ਆਫਿਸ ਜਾ ਰਹੇ ਮੁੰਡੇ ਆਫਿਸ ਜਾ ਰਹੇ ਨੇ ਉਹਨਾਂ ਦੇ ਮਤਲਬ ਆਫਿਸ ਵਿੱਚ ਰੱਖਿਆ ਹੋ ਆਫਿਸ ਬੈਗ ਵਿੱਚ ਹੋਵੇ ਤੇ ਹਰ ਕਿਸੇ ਦੇ ਕੋਲ ਹੋਣਾ ਚਾਹੀਦਾ ਇਹਦੀ ਜਿਹੜੀ ਲਾਈਫ ਹੈ ਕਿਉਂਕਿ ਫਰੈਸ਼ ਚੀਜ਼ਾਂ ਨੇ ਨਾ ਲਾਈਫ ਹੈ ਇਹਦੀ 24 ਆਰ ਤੋਂ 36 ਆਰ ਯਾਨੀ ਕਿ ਥੋੜਾ ਜਿਹਾ ਬਣਾਓ ਆਪਾਂ ਹੁਣ ਇੱਕ ਸਵਾਲ ਜ਼ਿਹਨ ਚ ਆ ਗਿਆ ਹੁਣ ਇਹਦੇ ਵਿੱਚ ਅਸੀਂ ਫਟਕੜੀ ਵੀ ਪਾਈ ਹੈ ਤੇ ਦੂਸਰੀ ਕੀ ਤੁਸੀਂ ਬੋਲਿਆ ਸੀ ਕਾਫੂਰ ਵੀ ਪਾਇਆ ਦੋ ਇੱਕ ਕਿਸਮ ਦੇ ਕੈਮੀਕਲ ਹੋ ਗਏ ਤੇ ਇਹ ਜਦੋਂ ਦਿਨ ਅਸੀਂ ਸਨਲਾਈਟ ਦੇ ਵਿੱਚ ਜਾਵਾਂ ਇੱਕ ਪਹਿਲੇ ਦੱਸੋ ਕੈਮੀਕਲ ਨੇ ਜਾਂ ਕੋਈ ਦੇਸੀ ਚੀਜ਼ਾਂ ਨੇ? ਨਹੀਂ ਕੈਮੀਕਲ ਨਹੀਂ ਹੈਗੇ ਨੇ ਠੀਕ ਹੈ ਨਾ ਇਹ ਕੈਮੀਕਲ ਨਹੀਂ ਹੈਗੇ ਨੇ ਇਹ ਕੁਦਰਤੀ ਉਹ ਕੈਮੀਕਲ ਨੇ ਜਿਹੜਾ ਤਰੋੜ ਮਰੋੜ ਕੇ ਨਾ ਲੋਕਾਂ ਨੂੰ ਇੱਕ ਸਾਈਡ ਇਫੈਕਟ ਵਾਸਤੇ ਤਿਆਰ ਕਰ ਲਏ ਫਟਕੜੀ ਜਿਹੜੀ ਹੈ ਇਹ ਸਭ ਤੋਂ ਵੱਡਾ ਐਂਟੀ ਐਲਰਜੀ ਸਭ ਤੋਂ ਵੱਡਾ ਐਂਟੀ ਕੈਂਸਰ ਧੁੱਪ ਦੇ ਵਿੱਚ ਅਸੀਂ ਲਗਾ ਸਕਦੇ ਹਾਂ ਬਿਲਕੁਲ ਲਾ ਸਕਦੇ ਹੋ ਪਸੀਨਾ ਮੈਂ ਦੱਸਿਆ ਨਹੀਂ ਪਸੀਨੇ ਵਿੱਚ ਪਸੀਨੇ ਨੂੰ ਕੰਟਰੋਲ ਕਰੇਗੀ ਪਸੀਨੇ ਦੇ ਜਿਹੜੇ ਆਪਣਾ ਕੀ ਆਂਦੇ ਨੇ ਨਮਕੀਆਤ ਨੇ ਜਿਹਦੇ ਵਿੱਚ ਐਲਰਜੀ ਹੁੰਦੀ ਉਹਨੂੰ ਕੰਟਰੋਲ ਕਰੇਗੀ ਇਹ ਮਤਲਬ ਇੱਕ ਨਹੀਂ ਇਹਦੀ ਲਾਈਫ ਦੱਸਣੀ ਹੈ ਨਾ ਮੈਂ 24 ਘੰਟੇ ਤੋਂ ਬਾਅਦ ਤੁਸੀਂ ਰਿਪੀਟ ਕਰਨਾ ਹੈ ਠੀਕ ਹੈ ਹੁਣ ਇਹਦੀ ਕੀਮਤ ਜਿਹੜੀ ਹੈ ਅਰਕੇ ਗੁਲਾਬ ਦੇ ਨਾਲ ਤੇ ਹੋਗੀ ਨਾ ਕੋਈ 50 ਰੁਪਏ ਠੀਕ ਹੈ ਪਰ ਤੁਸੀਂ ਇਹ ਕਰਨਾ ਹੈ ਕਿ ਜੇ ਤੁਹਾਡੇ ਕੋਲ ਅਰਕੇ ਗੁਲਾਬ ਨਹੀਂ ਹੈਗਾ ਅਰਕੇ ਗੁਲਾਬ ਤੁਸੀਂ ਨਹੀਂ ਅਫੋਰਡ ਕਰ ਸਕਦੇ ਜਾਂ ਨਹੀਂ ਮਿਲਦਾ ਹੈ ਤੇ ਜਿਹੜਾ ਡਿਸਟਿਲ ਵਾਟਰ ਹੁੰਦਾ ਹੈ ਨਾ ਜਾਂ ਪੀਣ ਵਾਲਾ ਪਾਣੀ ਠੀਕ ਹੈ ਨਾ ਜਾਂ ਪੀਣ ਵਾਲਾ ਪਾਣੀ ਤੁਸੀਂ ਇਹ ਇਸਤੇਮਾਲ ਕਰ ਸਕਦੇ ਹੋ ਪਰ 24 ਘੰਟੇ ਵਿੱਚ ਇਹਨੂੰ ਖਤਮ ਕਰ ਦਿਓ 24 ਘੰਟੇ ਬਾਅਦ ਫਿਰ ਫਰੈਸ਼ ਬਣਾ ਲਓ ਤੇ ਇਨਸ਼ਾਅੱਲਾ ਇਹ ਜਿੰਨੇ ਮਸਲੇ ਨਾ ਐਕਨੀ ਖਾਸ ਤੌਰ ਤੇ ਬਿਲਕੁਲ ਗਲੋ ਆ ਜਾਏਗਾ।